With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਸਟੂਡੀਓ ਵਿੱਚ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। Thank you so much. ਜੀ ਡਾਕਟਰ ਸਾਹਿਬ ਜੀ ਅੱਜ ਡੇਟ ਹੈ 20 ਅਪ੍ਰੈਲ 2016 7 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ? ਦੇਖੋ ਸਾਡੇ ਜਿਹੜੇ ਰੈਗੂਲਰ ਦਰਸ਼ਕ ਨੇ ਮੇਘਰਾਜ ਸਿੰਘ ਉਹਨਾਂ ਨੇ ਇੱਕ ਵਾਰੀ ਇੱਕ ਨਜ਼ਮ ਲਿਖੀ ਸੀ ਕਿ ਰਾਮਚੰਦਰ ਜੀ ਕਹਿ ਗਏ ਸੀ ਐਸਾ ਕਲਯੁਗ ਆਏਗਾ ਕਿ ਹੁਣ ਮੋਦੀ ਜਿਹੜਾ ਉਹ ਉਹਨੇ ਕਲਯੁਗ ਵਰਤਾ ਦਿੱਤਾ ਹੈ। ਔਰ ਜਿਹੜੀ ਖਬਰ ਬੇਸ਼ੱਕ ਮੈਨੂੰ ਪ੍ਰਿੰਟ ਮੀਡੀਆ 'ਚ ਅਜੇ ਨਜ਼ਰ ਨਹੀਂ ਆਈ ਜੀ, ਲੇਕਿਨ ਸਾਡੀ ਟੈਕਨੀਕਲ ਟੀਮ ਦੇ ਜਿਹੜੇ ਮੁਖੀ ਨੇ ਉਹ ਹਮੇਸ਼ਾ ਹੀ ਸਟੇਜ਼ ਔਨ ਦਾ ਟਾਪ ਆਫ ਐਵਰੀਥਿੰਗ ਜੀ। ਸੋ ਇਲੈਕਟ੍ਰੋਨਿਕ ਮੀਡੀਆ ਵੀ ਉਹਨਾਂ ਨੇ ਵਾਚ ਕੀਤਾ ਤੇ ਉਹਨਾਂ ਨੇ ਆਉਂਦਿਆਂ ਦੱਸਿਆ ਕਿ ਵੀ ਅੱਜ ਤੁਸੀਂ ਇਹ ਖਬਰ ਡਿਸਕਸ ਕਰ ਰਹੇ ਹੋ। ਮੈਂ ਕਿਹਾ ਜੀ ਮੈਂ ਤਾਂ ਦੇਖੀ ਨਹੀਂ। ਉਹਨਾਂ ਨੇ ਫੌਰਨ ਕੱਢ ਕੇ ਇੱਥੇ ਬੈਠੇ ਬੈਠੇ ਉਹਨਾਂ ਨੇ ਸਾਨੂੰ ਦਿਖਾ ਦਿੱਤੀ ਔਰ ਜ਼ਾਹਰ ਹੈ ਕਿ ਔਰ ਮੈਨੂੰ ਜਦੋਂ ਮੈਂ ਇਹ ਦੇਖ ਵੀ ਰਿਹਾ ਸੀ ਨਿਊਜ਼ ਮੈਂ ਕਿਹਾ ਕਿ ਵੀ ਹਿਮੰਤ ਕਾਰਕਰੇ ਜਿਹੜਾ ਇੱਕ ਇਮਾਨਦਾਰ ਆਫਿਸਰ ਮਹਾਰਾਸ਼ਟਰ ਪੁਲਿਸ ਦਾ ਐਂਟੀ ਟੈਰਰਿਜ਼ਮ ਸਕੁਐਡ ਦਾ ਹੈਡ ਔਰ ਉਹਦੀ ਟੀਮ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਟਰਨ ਇਨ ਦਾ ਗ੍ਰੇਵ ਜੀ ਕਿ ਕਬਰ ਦੇ ਵਿੱਚ ਵੀ ਪਲਸੇਟੇ ਮਾਰਨਾ। ਹੁਣ ਉਹ ਕਬਰ ਤਾਂ ਇਹ ਬਣਾਉਂਦੇ ਨੇ ਉਹ ਤਾਂ ਸਾੜ ਦਿੰਦੇ ਨੇ ਉੱਥੋਂ ਵਾਲੇ, ਪਰ ਉਸ ਨੂੰ ਕਹਿੰਦੇ ਨੇ ਕਿ ਉਹਦੀ ਰੂਹ ਵੀ ਤੜਫ ਰਹੀ ਹੋਏਗੀ ਕਿ ਕਿਸ ਮੁਲਕ ਦੇ ਲਈ ਉਹਨੇ ਆਪਣੀ ਜਾਨ ਦਿੱਤੀ। ਇਹਨਾਂ ਸਾਜ਼ਿਸ਼ਾਂ ਨੇ ਉਸ ਦਾ ਅੰਤ ਕੀਤਾ ਹੈ ਔਰ ਇਮਾਨਦਾਰੀ ਔਰ ਸੱਚ ਤੱਕ ਪਹੁੰਚਣਾ ਕਿੰਨਾ ਵੱਡਾ ਗੁਨਾਹ ਹੈ ਉਸ ਸਿਸਟਮ ਦੇ ਵਿੱਚ, ਕਿਉਂਕਿ ਇਹ ਉਹ ਪੀਰੀਅਡ ਹੈ 2005 ਤੋਂ 2007 ਦਾ ਜਦੋਂ ਉੱਪਰੋਂ ਥੱਲੀ ਜਿਹੜੀਆਂ ਦਹਿਸ਼ਤਗਰਦੀ ਦੀਆਂ 6-7 ਘਟਨਾਵਾਂ ਹੋਈਆਂ ਮਾਲੇਗਾਉਂ ਮਹਾਰਾਸ਼ਟਰ ਦੇ ਵਿੱਚ,
ਬੰਬ ਧਮਾਕਾ ਹੋਇਆ, ਕੁਝ ਲੋਕ ਮਾਰੇ ਗਏ। ਫਿਰ ਮੱਕਾ ਮਸਜਿਦ ਜਿਹੜੀ ਹੈਦਰਾਬਾਦ ਦੇ ਵਿੱਚ ਸੀ ਉਸ ਦੇ ਵਿੱਚ ਧਮਾਕਾ ਹੋਇਆ। ਮਾਲੇਗਾਉਂ 'ਚ 31 ਜਿਹੜੇ ਨੇ ਡੈਡ ਸੀ ਔਰ ਮੱਕਾ ਮਸਜਿਦ ਦੇ ਵਿੱਚ 3 ਬੰਦੇ ਮਰੇ। ਫਿਰ ਅਜਮੇਰ ਸ਼ਰੀਫ ਜਿਹੜਾ ਇੱਕ ਸਾਂਝਾ ਜਿਹਾ ਥਾਂ ਹੈ ਜਿੱਥੇ ਸਾਰੇ ਹੀ ਜਾਂਦੇ ਨੇ, ਹਿੰਦੂ ਵੀ ਵੱਡੀ ਗਿਣਤੀ 'ਚ ਜਾਂਦੇ ਨੇ, ਉਸ ਧਮਾਕੇ ਦੇ ਵਿੱਚ ਲੋਕ ਮਾਰੇ ਗਏ। ਔਰ ਸਭ ਤੋਂ ਵਰਸਟ ਸੀ ਸਮਝੌਤਾ ਐਕਸਪ੍ਰੈਸ। ਹੁਣ ਨਾ ਤਾਂ ਤੁਸੀਂ ਦੇਖਦੇ ਹੋ ਕਿ ਵੀ ਭਾਰਤ ਔਰ ਪਾਕਿਸਤਾਨ ਨੂੰ ਨੇੜੇ ਲਿਆਉਣ ਲਈ ਸਮਝੌਤੇ ਦੀ ਗੱਲ, ਔਰ ਬਹੁਤ ਸਾਰੇ ਪਾਕਿਸਤਾਨੀ ਜਿਹੜੇ ਨੇ ਉਹ ਉਸ ਗੱਡੀ ਦੇ ਰਾਹੀਂ ਆਉਂਦੇ ਨੇ, ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਜਾਂਦੇ ਨੇ। ਇਸੇ ਤਰ੍ਹਾਂ ਉਧਰੋਂ ਆਉਣ ਵਾਲੇ ਨੇ, ਕਿਉਂਕਿ ਜੇ 170 ਮਿਲੀਅਨ ਮੁਸਲਮਾਨ ਭਾਰਤ 'ਚ ਹੈ, ਬਹੁਤ ਸਾਰਿਆਂ ਦਾ 47 ਤੋਂ ਬਾਅਦ ਇਹ ਵੀ ਹੋਇਆ ਵੀ ਇੱਕ ਭਰਾ ਉਧਰ ਚਲਾ ਗਿਆ, ਕਿੱਧਰ ਰਹਿ ਗਿਆ, ਰਿਸ਼ਤੇਦਾਰੀਆਂ ਦੋਵੇਂ ਪਾਸੇ ਨੇ। ਉਸ ਸਮਝੌਤਾ ਐਕਸਪ੍ਰੈਸ ਦੇ ਵਿੱਚ ਹਰਿਆਣੇ 'ਚੋਂ ਜਦੋਂ ਟ੍ਰੇਨ ਗੁਜ਼ਰੀ ਤੇ ਉਸ ਦੇ ਵਿੱਚ ਬੰਬ ਧਮਾਕਾ ਕੀਤਾ ਗਿਆ। 70 ਤੋਂ ਜ਼ਿਆਦਾ ਜਿਹੜੇ ਨੇ ਆਲਮੋਸਟ ਸਾਰੇ ਹੀ ਪਾਕਿਸਤਾਨੀ ਮਾਰੇ ਗਏ, ਕੁਝ ਜ਼ਖਮੀ ਹੋਏ। ਸੋ ਉਸ ਵੇਲੇ ਤਾਂ ਇੱਕਦਮ ਜਿਹੜੀਆਂ RSS ਦੀਆਂ ਏਜੰਸੀਆਂ ਇਹ ਕੰਮ ਕਰਦੀਆਂ ਸੀ ਔਰ ਇੰਟੈਲੀਜੈਂਸ ਬਿਊਰੋ ਦੇ ਨਾਲ ਰਲੇ ਹੋਏ ਸੀ, ਜਿਨ੍ਹਾਂ ਦਾ ਖੁਲਾਸਾ ਜਿਹੜਾ ਮਹਾਰਾਸ਼ਟਰ ਦੇ ਰਿਟਾਇਰਡ ਇੰਸਪੈਕਟਰ ਜਨਰਲ ਪੁਲਿਸ ਨੇ, ਮਿਸਟਰ ਮੁਸ਼ਰਫ ਉਹਦਾ ਨਾਂ ਹੈ, ਉਹਨੇ ਆਪਣੀ ਕਿਤਾਬ ਦੇ ਵਿੱਚ ਹੂ ਕਿਲਡ ਕਾਰਕਰੇ ਦੇ ਵਿੱਚ ਕੀਤਾ। ਲੇਕਿਨ ਇਹ ਹੇਮੰਤ ਕਾਰਕਰੇ ਦੀ ਗੱਲ ਸੀ ਕਿ ਜਿਹਨੇ ਸੱਚ ਨੂੰ ਸਾਹਮਣੇ ਲਿਆਂਦਾ, ਕਿਉਂਕਿ ਏਜੰਸੀਆਂ ਤਾਂ ਅਕਸਰ ਉਹਦੇ ਲਈ ਉਹਨਾਂ ਨੇ 2 ਆਰਗੇਨਾਈਜੇਸ਼ਨਾਂ ਰੱਖੀਆਂ ਹੋਈਆਂ ਨੇ, 3, ਲਸ਼ਕਰੇ ਤਾਇਬਾ ਪਾਕਿਸਤਾਨ ਬੇਸਡ, ਭਾਰਤ ਬੇਸਡ ਮੁਸਲਮਾਨਾਂ ਦੀ ਸੰਸਥਾ ਸਿੰਮੀ, ਜਾਂ ਇੱਕ ਹੂਜੀ। ਸੋ ਫੌਰਨ ਉਹਦੇ ਤੇ ਇਲਜ਼ਾਮ ਲੱਗ ਜਾਂਦਾ ਸੀ। ਲੇਕਿਨ ਹੇਮੰਤ ਕਿਉਂਕਿ ਮਾਲੇਗਾਉਂ ਬਲਾਸਟ ਜਿਹਦੇ 'ਚ 31 ਦੇ ਕਰੀਬ ਬੰਦੇ ਮਾਰੇ ਗਏ, ਉਹ ਮਾਲੇਗਾਉਂ ਮਹਾਰਾਸ਼ਟਰ 'ਚ ਹੈ, ਉਹ ਐਂਟੀ ਟੈਰਰਿਜ਼ਮ ਦਾ ਹੈੱਡ ਸੀ। ਸੋ ਉਹਨੇ ਜਦੋਂ ਇਹ ਸਾਰਾ ਇਸ ਨੂੰ ਇਨਵੈਸਟੀਗੇਟ ਕੀਤਾ ਤਾਂ ਇੱਕ ਤੋਂ ਬਾਅਦ ਇੱਕ ਜਿਹੜੀ ਤੰਦ ਹੈ ਉਹ ਖੁੱਲਦੀ ਚਲੀ ਗਈ। ਔਰ ਇਸ ਸਾਰੇ ਦੇ ਵਿੱਚ ਉਹਨੇ ਫਾਈਂਡ ਆਊਟ ਕੀਤਾ ਕਿ ਭਾਰਤੀ ਇੰਟੈਲੀਜੈਂਸ ਬਿਊਰੋ ਦਾ ਸਰਵਿੰਗ ਕਰਨਲ ਪ੍ਰੋਹਤ ਔਰ ਇਹਨਾਂ ਦੀ ਇੱਕ ਹੋਰ ਜਿਹੜੀ ਆਪਣੇ ਆਪ ਨੂੰ ਸਾਧਵੀ ਬਣੀ ਹੋਈ ਸੀ, ਸੰਨਿਆਸਣ ਸਾਧਵੀ ਪ੍ਰਗਿਆ, ਜਿਹਨੂੰ ਬਾਅਦ 'ਚ ਮੋਦੀ ਨੇ ਮਿਨਿਸਟਰ ਵੀ ਬਣਾਇਆ ਆਪਣੀ ਕੈਬਨਿਟ 'ਚ ਇਸ ਇਨਾਮ ਵਜੋਂ। ਔਰ ਜਦੋਂ ਕਿ ਬਾਅਦ 'ਚ ਉਹਨੂੰ ਇੰਡੈਕਟ ਕੀਤਾ, ਮੌਤ ਦੀ ਸਜ਼ਾ ਦੀ ਥਾਂ ਉਮਰ ਕੈਦ ਗੁਜਰਾਤ ਸਰਕਾਰ ਨੇ ਬਣਾ ਦਿੱਤੀ ਔਰ ਹੁਣ ਉਹਨੂੰ ਹੈਲਥ ਗਰਾਊਂਡ ਦੇ ਉੱਤੇ ਛੱਡ ਦਿੱਤਾ। ਕਰਨਲ ਪ੍ਰੋਹਤ ਦਾ ਜ਼ਿਕਰ ਰਿਹਾ ਕਿ ਭਾਈ ਕਿਸ ਕਦਰ, ਔਰ ਸਾਰੀ ਟੀਮ, ਔਰ ਇਸ ਗੱਲ ਦੀ ਕਨਫੈਸ਼ਨ ਜਿਹੜਾ ਇਹਨਾਂ ਦਾ ਸਵਾਮੀ ਅਸੀਮਾਨੰਦ ਨਾਂ ਦਾ ਬੰਦਾ ਜਿਹੜਾ ਇਸ ਦੇ ਵਿੱਚ ਇਨਵੋਲਵ ਸੀ ਸਮਝੌਤਾ ਐਕਸਪ੍ਰੈਸ 'ਚ, ਉਹਨੇ ਜਦੋਂ ਕਿ ਉਹਦੀ ਜੇਲ੍ਹ ਦੀ ਵਾਰਡ ਦੇ ਵਿੱਚ ਇੱਕ ਮੁਸਲਮਾਨ ਲੜਕਾ ਜਿਹੜਾ ਉਸ ਨੂੰ ਬੜੀ ਚੰਗੀ ਤਰ੍ਹਾਂ ਉਸ ਦਾ ਧਿਆਨ ਰੱਖਦਾ ਸੀ ਔਰ ਉਹਨੂੰ ਉਹਦੇ ਅੰਦਰ ਇਹ ਪਛਤਾਪ ਔਰ ਗੁਨਾਹ ਦੀ ਗੱਲ ਵੀ ਆਈ ਕਿ ਵੀ ਦੇਖੋ ਮੈਂ ਇੱਦਾਂ ਦੇ ਮਾਸੂਮ ਮਾਰੇ ਨੇ ਔਰ ਇਹ ਕਿਸ ਕਿਸਮ ਦੇ ਭਲੇ ਲੋਕ ਨੇ ਇਹਨਾਂ ਦੇ ਵਿੱਚ। ਸੋ ਉਹਨੇ ਸੈਲਫ ਕਨਫੈਸ਼ਨ ਵੀ ਕੀਤੀ। ਬਾਕੀ ਜਿਹੜੇ ਸਾਰੇ ਰਿਕਾਰਡ ਸੀ ਉਹ ਇਸ ਪਾਸੇ ਵੱਲ ਪੁਆਇੰਟ ਆਊਟ ਕਰਦੇ ਸੀ ਕਿ RSS ਦਾ ਜਿਹੜਾ ਇੱਕ ਵਿੰਗ ਅਭਿਨਵ ਭਾਰਤੀ ਨਾਂ ਦਾ ਹੈ, ਜਿਸ ਦਾ ਫਾਊਂਡਰ ਸਾਵਰਕਰ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ ਆਈਡੀਆਲੋਗ ਹੈ ਉਹ ਸੀ। ਔਰ ਇਸੇ ਹੀ ਅਭਿਨਵ ਭਾਰਤੀ ਦਾ ਹੀ ਨਥੂਰਾਮ ਗੋਡਸੇ ਜਿਸ ਨੇ ਗਾਂਧੀ ਨੂੰ ਮਾਰਿਆ ਸੀ, ਉਹ ਵੀ ਅਭਿਨਵ ਭਾਰਤੀ ਦਾ ਮੈਂਬਰ ਸੀ ਔਰ ਸਾਵਰਕਰ ਨੇ ਉਹਦੇ ਨਾਲ ਕੋ-ਕੰਸਪਾਇਰ ਕੀਤਾ ਸੀ। ਹਾਲਾਂਕਿ ਸਾਵਰਕਰ ਨੂੰ ਫੜ ਲਿਆ ਸੀ, ਲੇਕਿਨ ਇਨਫ ਐਵੀਡੈਂਸ ਨਾ ਹੋਣ ਕਰਕੇ ਉਹ ਬਚ ਗਿਆ, ਗੋਡਸੇ ਨੂੰ ਤਾਂ ਫਾਂਸੀ ਲਾ ਦਿੱਤਾ ਸੀ। ਸੋ ਇਸੇ ਅਭਿਨਵ ਭਾਰਤੀ ਦੇ ਨਾਲ ਹੀ ਇਹ ਕਰਨਲ ਪ੍ਰੋਹਤ ਔਰ ਸਾਧਵੀ ਪ੍ਰਗਿਆ, ਅਸੀਮਾਨੰਦ, ਇਹਨਾਂ ਸਾਰਿਆਂ ਦਾ ਰੋਲ ਹੇਮੰਤ ਕਾਰਕਰੇ ਨੇ ਫਾਈਂਡ ਆਊਟ ਕੀਤਾ। ਔਰ ਪਹਿਲੀ ਵਾਰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਮਿਨਿਸਟਰ ਨੇ ਕਹੀ ਕਿ ਭਾਈ ਇਹ ਭਗਵਾ ਦਹਿਸ਼ਤਗਰਦੀ ਹੈ, ਸੈਫਰਨ ਟੈਰਰਿਜ਼ਮ, ਕਿਉਂਕਿ ਉਦੋਂ ਤੱਕ ਇਸਲਾਮਿਕ ਟੈਰਰਿਜ਼ਮ ਜਾਂ ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖ ਦਹਿਸ਼ਤਗਰਦੀ, ਸਿੱਖ ਟੈਰਰਿਜ਼ਮ ਸੀ। ਔਰ ਇਸ ਤੋਂ ਪਹਿਲਾਂ ਕਿ ਹੇਮੰਤ ਕਾਰਕਰੇ, ਕਿਉਂਕਿ ਇਸ ਸਾਰੇ ਦੀ ਲਪੇਟ ਦੇ ਵਿੱਚ ਅਲਟੀਮੇਟਲੀ ਉਸ ਵੇਲੇ ਦਾ RSS ਮੁਖੀ ਪ੍ਰੋਫੈਸਰ ਸੁਦਰਸ਼ਨ ਔਰ ਅਡਵਾਨੀ, ਕਿਉਂਕਿ ਇਹ ਪਰਤਾਂ ਫਿਰ ਇੱਕ ਥਾਂ ਤੇ ਨਹੀਂ ਸੀ ਖੁੱਲ ਰਹੀਆਂ ਸੀ ਕਿ ਜੇ ਇੱਕ ਸਰਵਿੰਗ ਕਰਨਲ ਇੰਟੈਲੀਜੈਂਸ ਬਿਊਰੋ ਦਾ ਇਹਨਾਂ ਦੇ ਲਈ ਕੰਮ ਕਰ ਰਿਹਾ ਹੋਵੇ ਤਾਂ ਇੰਟੈਲੀਜੈਂਸ ਬਿਊਰੋ ਤਾਂ ਖੁਦ ਇਨਵੋਲਵ ਹੈ, RSS ਤਾਂ ਹੈ ਹੀ ਸੀ। ਔਰ ਜਿਸ ਦਾ ਵੇਰਵਾ ਮੁਸ਼ਰਫ ਨੇ ਕੀਤਾ ਆਪਣੀ ਕਿਤਾਬ 'ਚ ਹੂ ਕਿਲਡ ਕਾਰਕਰੇ। ਔਰ ਉਸ ਤੋਂ ਪਹਿਲਾਂ ਕਿ ਹੇਮੰਤ ਕਾਰਕਰੇ ਇਮਾਨਦਾਰੀ ਨਾਲ ਅਸਲ ਦਹਿਸ਼ਤਗਰਦਾਂ ਦੀ ਜਿਹੜੀ ਹੈ ਉਹ ਪੂਰੀਆਂ ਇਹਨਾਂ ਦੀਆਂ ਪਰਤਾਂ ਖੋਲ੍ਹ ਸਕਦਾ ਹੈ, ਮੁੰਬਈ ਦੇ ਵਿੱਚ ਇੱਕ ਹੋਰ ਦਹਿਸ਼ਤਗਰਦੀ ਹਮਲੇ ਦੀ ਆੜ 'ਚ ਹੇਮੰਤ ਕਾਰਕਰੇ ਔਰ ਉਸ ਦੇ ਬਰਾਬਰ ਦਾ ਜਿਹੜਾ SP ਰੈਂਕ ਦਾ ਬੰਦਾ ਉਹਦੇ ਨਾਲ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ।
ਉਸ ਦੀ ਵਾਈਫ ਨੇ ਇਹਨੂੰ ਲੱਗਾ ਕਿ ਭਾਈ ਇਹ ਕੁਛ ਐਸਾ ਹੋਇਆ, ਜਾਂਚ ਦੀ ਮੰਗ ਕੀਤੀ, ਕਿਹਨੇ ਕਰਨੀ ਸੀ? ਉਹ ਵਿਚਾਰੀ ਰੁਲਦੀ ਖੁਲਦੀ ਕੈਂਸਰ ਦਾ ਸ਼ਿਕਾਰ ਹੋ ਕੇ ਉਹ ਵੀ ਮਰ ਗਈ ਜਾਂ ਮਾਰ ਦਿੱਤੀ ਗਈ ਤਾਂ ਕਿ ਕੋਈ ਆਵਾਜ਼ ਨਾ ਉੱਠੇ। ਹੁਣ ਜਿਹਦੇ ਕਰਕੇ ਅੱਜ ਇਹ ਖਬਰ ਔਰ ਇਹਨਾਂ ਦੇ ਇਸ ਵੇਲੇ ਜਦੋਂ ਅਸੀਂ ਕਹਿੰਦੇ ਹਾਂ ਵੀ ਕਿਵੇਂ ਇਹਨਾਂ ਨੇ ਮੀਡੀਆ ਨੂੰ ਹੀ ਕਾਬੂ ਕੀਤਾ ਹੋਇਆ ਔਰ ਮੀਡੀਆ ਕਿਸ ਹੱਦ ਤੱਕ ਹੈ, ਇਸ ਤੋਂ ਪਹਿਲਾਂ ਕਿ ਵੀ ਮੈਂ ਇਹ ਜ਼ਿਕਰ ਕਰਾਂ ਕਿ ਵੀ ਇਹ ਪਾਰਟ ਕੀ ਹੋਇਆ। ਅੱਜ ਇੱਕ ਰਿਪੋਰਟ, ਇੱਕ ਰਿਪੋਰਟਰਸ ਵਿਦਆਊਟ ਬਾਰਡਰਸ ਇੱਕ ਸੰਸਥਾ ਹੈ ਜਿਹੜੀ ਕਿ ਦੁਨੀਆ ਭਰ 'ਚ ਦੇਖਦੀ ਹੈ ਕਿ ਜਰਨਲਿਜ਼ਮ ਦੇ ਵਿੱਚ ਕੀ ਹੁੰਦਾ ਹੈ, ਕਿੱਥੇ ਜਰਨਲਿਸਟ ਜ਼ਿਆਦਾ ਮਾਰੇ ਜਾਂਦੇ ਨੇ, ਕਿੱਥੇ ਫਰੀडम ਹੈ ਪ੍ਰੈਸ ਦੀ, ਕਿੱਥੇ ਜਿਹੜੀ ਹੈ ਉਹ ਪ੍ਰੈਸ ਦੀ ਆਜ਼ਾਦੀ ਨੂੰ ਦਬਾਇਆ ਜਾਂਦਾ ਹੈ, ਕਿਵੇਂ ਪ੍ਰੈਸ ਨੂੰ ਖਰੀਦਿਆ ਜਾਂਦਾ ਹੈ, ਕਿਵੇਂ ਪ੍ਰੈਸ ਦਾ ਮੂੰਹ ਬੰਦ ਕੀਤਾ ਜਾਂਦਾ ਹੈ। ਔਰ ਉਹਨਾਂ ਨੇ 180 ਦੇਸ਼ਾਂ ਨੂੰ ਜਿਹੜਾ ਉਸ ਦੀ ਪੜਚੋਲ ਕੀਤੀ ਹੈ, ਰਿਵਿਊ ਕੀਤਾ ਹੈ ਜਾਂ ਸਰਵੇ ਕੀਤਾ ਹੈ ਜਾਂ ਡਾਕੂਮੈਂਟੇਸ਼ਨ ਦੇਖ ਕੇ ਭਾਰਤ ਉਹਨਾਂ 180 ਦੇਸ਼ਾਂ ਚੋਂ 133ਵੇਂ ਨੰਬਰ ਤੇ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਦੁਨੀਆ ਦੇ 180 ਦੇਸ਼ਾਂ ਚੋਂ 132 ਦੇਸ਼ਾਂ 'ਚ ਭਾਰਤ ਨਾਲੋਂ ਜ਼ਿਆਦਾ ਜਿਹੜਾ ਪ੍ਰੈਸ ਫ੍ਰੀ ਹੈ। ਇਹ ਲਾਰਜੈਸਟ ਡੈਮੋਕ੍ਰੇਸੀ ਹੈ ਪਲੈਨਟ ਤੇ। ਔਰ ਫਿਰ ਹਾਲਾਂਕਿ ਇਸ ਰਿਪੋਰਟਿੰਗ ਜਿਹੜੀ ਵਰਲਡ ਪ੍ਰੈਸ ਇੰਡੈਕਸ ਕਹਿੰਦੇ ਨੇ ਇਸ ਰਿਪੋਰਟ ਨੂੰ, ਫਿਨਲੈਂਡ 'ਚ ਸਭ ਤੋਂ ਜ਼ਿਆਦਾ ਆਜ਼ਾਦੀ ਹੈ ਪ੍ਰੈਸ ਦੀ, ਨੰਬਰ 2 ਤੇ ਨੀਦਰਲੈਂਡ ਹੈ, ਨਾਰਵੇ ਨੰਬਰ 3 ਤੇ ਹੈ। ਔਰ ਈਵਨ ਅਸੀਂ ਦੇਖਦੇ ਹਾਂ ਕਿ ਜਿਹੜੇ ਭਾਰਤ ਦੇ ਗੁਆਂਢੀ, ਹੁਣ ਅਫਗਾਨਿਸਤਾਨ ਜਿੱਥੇ ਅਜੇ ਕੱਲ ਕਾਬੁਲ ਦੇ ਵਿੱਚ ਜਿਹੜਾ ਧਮਾਕਾ ਹੋਇਆ, ਸੁਸਾਈਡ ਬੰਬਿੰਗ, ਔਰ ਉਹਦੇ ਵਿੱਚ ਕਿੰਨੇ ਹੀ ਲੋਕ ਮਰ ਗਏ। ਈਵਨ ਅਫਗਾਨਿਸਤਾਨ ਭਾਰਤ ਨਾਲੋਂ ਬਿਹਤਰ ਹੈ। ਅਫਗਾਨਿਸਤਾਨ 120ਵੇਂ ਨੰਬਰ ਤੇ ਹੈ। ਹੁਣ ਭਾਰਤ, ਹੁਣ ਇਹਦਾ ਮਤਲਬ ਵੀ ਅਫਗਾਨਿਸਤਾਨ 'ਚ ਵੀ ਮੀਡੀਆ ਆਜ਼ਾਦ ਹੈ ਜਾਂ ਮੀਡੀਆ ਉਵੇਂ ਖਰੀਦਿਆ ਨਹੀਂ ਹੋਇਆ ਜਿਵੇਂ ਕਿ ਭਾਰਤ ਦੇ ਵਿੱਚ ਹੈ। ਅਫਗਾਨਿਸਤਾਨ 120ਵੇਂ ਨੰਬਰ ਤੇ ਹੈ। ਬੰਗਲਾਦੇਸ਼ 144ਵੇਂ ਨੰਬਰ ਤੇ ਹੈ। ਨੇਪਾਲ, ਇਹ ਵੀ ਭਾਰਤ ਤੋਂ ਬਿਹਤਰ ਹੈ। ਭਾਰਤ 133ਵੇਂ ਨੰਬਰ ਤੇ ਹੈ, ਨੇਪਾਲ 105ਵੇਂ ਨੰਬਰ ਤੇ। ਹੁਣ ਤੁਸੀਂ ਦੇਖ ਲਓ ਈਵਨ ਨੇਪਾਲ ਦੇ ਵਿੱਚ ਵੀ ਮੀਡੀਆ ਜ਼ਿਆਦਾ ਆਜ਼ਾਦ ਹੈ। ਭੂਟਾਨ ਜਿਹੜਾ ਭਾਰਤ ਨੇ ਜਿਹਦੇ ਨੂੰ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਆਲਮੋਸਟ, ਉਹ 94ਵੇਂ ਨੰਬਰ ਤੇ ਹੈ। ਹੁਣ ਇਹ ਜਿਹੜਾ, ਔਰ ਜੇ ਅਮਰੀਕਾ ਦਾ ਜਾਂ ਦੂਜਾ ਅਮਰੀਕਾ 44ਵੇਂ ਨੰਬਰ ਤੇ ਹੈ। ਹੁਣ ਇਸ ਸਾਰਿਆਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਉਹਦੇ 'ਚ ਉਹਨਾਂ ਨੇ ਜਦੋਂ ਭਾਰਤ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਕਿਹਾ ਗਿਆ ਕਿ ਵੀ ਭਾਰਤ ਦੇ ਵਿੱਚ ਵੱਖੋ ਵੱਖ ਧਾਰਮਿਕ ਜਥੇਬੰਦੀਆਂ ਅਤੇ ਵੱਲੋਂ ਪੱਤਰਕਾਰਾਂ ਤੇ ਬਲੌਗਰਾਂ ਤੇ ਹਮਲੇ ਕੀਤੇ ਜਾਂਦੇ ਹਨ। ਨਾਲ ਹੀ ਸਰਕਾਰ ਵੱਲੋਂ ਸੰਵੇਦਨਸ਼ੀਲ ਐਲਾਨੇ ਗਏ ਕਸ਼ਮੀਰ ਵਰਗੇ ਇਲਾਕਿਆਂ 'ਚ ਪੱਤਰਕਾਰਾਂ ਵੱਲੋਂ ਕੰਮ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਕਿ ਕਸ਼ਮੀਰ 'ਚ ਤਾਂ ਇਹਨਾਂ ਨੇ ਬਿਲਕੁਲ ਹੀ ਸੁਪਰੈਸ ਕੀਤਾ ਹੈ। ਔਰ ਜਿਹੜੇ ਕੋਈ ਇੰਡੀਪੈਂਡੈਂਟ ਬਲੌਗ ਲਿਖਦੇ ਨੇ ਜਾਂ ਖਬਰ ਨੂੰ ਬਾਹਰ ਕੱਢਦੇ ਨੇ ਉਹਨਾਂ ਨੂੰ ਜਿਹੜਾ ਸ਼ਿਕਾਰ ਬਣਾਇਆ ਜਾਂਦਾ। ਔਰ ਇਹਦੇ 'ਚ ਜਿਹੜਾ ਸੋਸ਼ਲ ਮੀਡੀਆ, ਮੈਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗਾ, ਪਪਲਪ੍ਰੀਤ ਸਿੰਘ ਇੱਕ ਇੰਡੀਪੈਂਡੈਂਟ ਸਿੱਖ ਜਿਹੜਾ ਮਾਝੇ 'ਚ ਬੈਠ ਕੇ ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ, ਰਿਪੋਰਟਿੰਗ ਕਰ ਰਿਹਾ ਸੀ, ਉਹਨੂੰ ਕਿਵੇਂ ਦੇਸ਼ ਧਰੋਹੀ ਬਣਾ ਦਿੱਤਾ ਹੈ। ਹੁਣ ਉਹ ਬਾਹਰ ਜ਼ਮਾਨਤ ਤੇ ਆਇਆ। ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਹੁਣ ਇਹ ਰਿਪੋਰਟ ਜਿਹੜੀ ਹੈ ਬਾਰਡਰ ਰਿਪੋਰਟਰਸ ਵਿਦਆਊਟ ਬਾਰਡਰਸ ਦੀ, ਮੋਦੀ ਦਾ ਕੀ ਐਟੀਚਿਊਡ ਹੈ, ਔਰ ਇਹ ਜਿਹੜਾ ਕਿ ਹੁਣ ਅਸੀਂ ਜਿਹੜੇ ਬੰਬ ਧਮਾਕੇ, ਸਮਝੌਤਾ ਐਕਸਪ੍ਰੈਸ, ਮਾਲੇਗਾਂਵ, ਮੱਕਾ ਮਸਜਿਦ 'ਚ ਹੋਏ, ਉਹਦਾ ਕੀ ਇਹਨਾਂ ਨੇ ਬਣਾ ਦਿੱਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਧਮਕੀਆਂ ਤੇ ਮੁਸ਼ਕਲਾਂ ਤੋਂ ਬੇਪਰਵਾਹ ਲੱਗਦੇ ਹਨ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ। ਰਿਪੋਰਟ 'ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੀਡੀਆ ਤੇ ਕਾਬੂ ਵਧਾਉਣ ਲਈ ਮੋਦੀ ਪੱਤਰਕਾਰਤਾ ਬਾਰੇ ਯੂਨੀਵਰਸਿਟੀ ਖੋਲ੍ਹਣ ਬਾਰੇ ਸੋਚ ਰਹੇ ਹਨ, ਜੋ ਕਿ ਸਾਬਕਾ ਪ੍ਰੋਪੇਗੈਂਡਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਚਲਾਈ ਜਾਏਗੀ। ਹਾਲਾਂਕਿ ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਕਿ ਇਸ ਦਾ ਮਤਲਬ ਕੀ ਹੈ। ਹੁਣ ਇਹ ਖਬਰ ਭਾਰਤ ਦੀ ਆਪਣੀ ਨਿਊਜ਼ ਏਜੰਸੀ ਦੀ ਹੈ, ਸੋ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਹੋ ਜਿਹਾ ਲੋਕਤੰਤਰ ਜਾਂ ਜਿਹੜਾ ਮੀਡੀਆ ਜੋ ਰਿਪੋਰਟਿੰਗ ਕਰ ਰਿਹਾ ਕਿੰਨੀ ਕੁ ਫੇਅਰ ਹੋਏਗੀ ਕਿ 180 ਦੇਸ਼ਾਂ ਚੋਂ 133ਵੇਂ ਨੰਬਰ ਤੇ ਪ੍ਰੈਸ ਦੀ ਆਜ਼ਾਦੀ ਦੀ ਗੱਲ ਹੈ। ਔਰ ਫਿਰ ਜੇ ਇਸੇ ਕੰਟੈਕਸਟ ਦੇ ਵਿੱਚ ਜਿਹੜੀ ਪਿਛਲੇ ਦਿਨਾਂ 'ਚ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਭਾਰਤ ਬਾਰੇ ਆਈ ਹੈ, ਔਰ ਉਹਦੇ 'ਚ ਉਹਨਾਂ ਦਾ ਕਹਿਣਾ ਹੈ ਕਿ ਭਾਰਤ 'ਚ ਸਭ ਤੋਂ ਵੱਡੀ ਹੈ ਮਨੁੱਖੀ ਅਧਿਕਾਰਾਂ ਦੀ ਸਮੱਸਿਆ, ਅਮਰੀਕਨ ਸਟੇਟ ਡਿਪਾਰਟਮੈਂਟ। ਔਰ ਇਹ ਰਿਪੋਰਟ ਜਿਹੜੀ ਹੈ ਵਿਦੇਸ਼ ਮੰਤਰਾਲੇ ਨੇ, ਜਿਸ ਰਿਪੋਰਟ ਦਾ ਨਾਮ ਹੈ ਮਨੁੱਖੀ ਅਧਿਕਾਰਾਂ ਬਾਰੇ ਦੇਸ਼ ਦੀ ਰਿਪੋਰਟ 2015 'ਚ, ਉਹਨਾਂ ਨੇ ਕਿਹਾ ਕਿ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਸਮੱਸਿਆ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਕੀਤਾ ਜਾਣ ਵਾਲਾ ਸ਼ੋਸ਼ਣ ਹੈ। ਹੁਣ ਮੀਡੀਆ ਦਾ ਹਾਲ ਦੇਖ ਲਿਆ ਸੀ ਡੈਮੋਕ੍ਰੇਸੀ ਦੇ, ਐਗਜ਼ੈਕਟਿਵ ਲੈਜਿਸਲੇਟਿਵ ਇਹਨਾਂ ਦੀ ਮੈਜੋਰਟੀ ਹੈ, ਉੱਥੇ ਇਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ ਵੀ ਇਹਨਾਂ ਨੇ ਕੀ ਕਰਨਾ।
ਔਰ ਜਿਹੜੀ ਪੁਲਿਸ ਜਾਂ ਸਿਕਿਉਰਿਟੀ ਏਜੰਸੀਆਂ ਨੇ ਉਹ ਕਿਵੇਂ ਇਹਨਾਂ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ, ਉਹ ਤਾਂ ਜ਼ਾਹਰ ਹੈ ਜਿਹੜੇ ਉੱਥੋਂ ਦੀਆਂ ਖਬਰਾਂ ਨਾਲ ਜੁੜੇ ਨੇ। ਤੇਲੰਗਾਨਾ ਦੇ ਵਿੱਚ ਕੀ ਹੋਇਆ ਜਦੋਂ ਰੋਹਿਤ ਵਰਮੂਲਾ ਨੂੰ ਮਰਨ ਦੇ ਉੱਤੇ ਜਾਂ ਮਾਰ ਦਿੱਤਾ ਗਿਆ, ਮਜਬੂਰ ਕੀਤਾ ਗਿਆ ਜੀ। ਦਿੱਲੀ ਯੂਨੀਵਰਸਿਟੀ ਦੇ ਵਿੱਚ ਸਾਹਮਣੇ ਪੁਲਿਸ ਮੂਕ ਦਰਸ਼ਕ ਹੈ ਔਰ ਬਾਹਰਲੇ ਗੁੰਡੇ ਹਿੰਦੂ ਤੋਂ ਵੀ ਆ ਕੇ ਵਿਦਿਆਰਥੀਆਂ ਨੂੰ ਕੁੱਟ ਰਹੇ ਨੇ, ਪ੍ਰੋਫੈਸਰਾਂ ਨੂੰ ਕੁੱਟ ਰਹੇ ਨੇ। ਕੋਰਟ ਦੇ ਵਿੱਚ ਜਦੋਂ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਦੋਂ ਜਿਹੜੇ ਵਕੀਲਾਂ ਦੇ ਰੂਪ 'ਚ ਇਹਨਾਂ ਦੇ ਗੁੰਡੇ ਆਏ ਹੋਏ ਨੇ ਕਾਲੇ ਕੋਟਾਂ ਵਾਲੇ, ਉਹ ਪ੍ਰੋਫੈਸਰਾਂ ਨੂੰ ਔਰ ਦੂਸਰਿਆਂ ਨੂੰ ਕੁੱਟ ਰਹੇ ਨੇ ਔਰ ਜਿਹੜੀ ਹੈ ਪੁਲਿਸ ਕੋਲ ਖੜੀ ਹੈ ਰਾਦਤ ਉਹਨਾਂ ਦੀ ਮਦਦ ਕਰ ਰਹੀ ਹੈ। ਸੋ ਇਸ ਰਿਪੋਰਟ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਔਰ ਮੈਂ ਐਗਜ਼ੈਕਟ ਕੋਟ ਅਨਕੋਟ ਹੈ ਕਿਉਂਕਿ ਇਹ ਰਿਪੋਰਟ ਜੌਨ ਕੈਰੀ ਜਿਹੜੇ ਸੈਕਟਰੀ ਆਫ ਸਟੇਟ ਨੇ ਉਹਨਾਂ ਨੇ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਸਮੱਸਿਆ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਕੀਤੇ ਜਾਣ ਵਾਲੇ ਸ਼ੋਸ਼ਣ ਨਾਲ ਜੁੜੀ ਹੈ। ਇਹਨਾਂ 'ਚ ਕਾਨੂੰਨ ਦੇ ਰਾਖਿਆਂ ਵੱਲੋਂ ਕਤਲ, ਤਸ਼ੱਦਦ ਅਤੇ ਬਲਾਤਕਾਰ ਸ਼ਾਮਲ ਹਨ। ਭ੍ਰਿਸ਼ਟਾਚਾਰ ਅਜੇ ਵੀ ਵਿਆਪਕ ਤੌਰ ਤੇ ਫੈਲਿਆ ਹੋਇਆ ਹੈ। ਇਹਨਾਂ ਅਪਰਾਧਾਂ 'ਚ ਔਰਤਾਂ, ਬੱਚਿਆਂ ਅਤੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਵਿਰੁੱਧ ਹੋਣ ਵਾਲੇ ਅਪਰਾਧ ਅਤੇ ਲਿੰਗ, ਧਾਰਮਿਕ ਮਾਨਤਾ ਅਤੇ ਜਾਤੀ ਜਾਂ ਜਨਜਾਤੀ ਦੇ ਆਧਾਰ ਤੇ ਹੋਣ ਵਾਲੀ ਸਮਾਜਿਕ ਹਿੰਸਾ ਸ਼ਾਮਲ ਹੈ। ਉਹਨਾਂ ਨੇ ਹੁਣ ਫਿਰ ਬਚਿਆ ਕਿ ਔਰਤਾਂ ਤੇ ਜ਼ੁਲਮ, ਜੇ ਔਰਤਾਂ ਥਾਣੇ ਦੇ ਵਿੱਚ ਰਿਪੋਰਟ ਕਰਨ ਜਾਂਦੀਆਂ ਤੇ ਉਹਨਾਂ ਦੇ ਨਾਲ ਜਬਰ ਜਨਾਹ ਹੁੰਦਾ। ਜੇ ਪਿੰਡਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਆ ਜਿੰਨੀਆਂ ਹੀ ਸਟੇਟਾਂ 'ਚ ਈਵਨ ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਔਰ ਈਵਨ ਸਾਊਥ ਦੇ ਵਿੱਚ ਵੀ ਜੇ ਕੋਈ ਵੀ ਦਲਿਤ ਬੱਚਾ ਬੱਚੀ ਕੋਈ ਕਿਸੇ ਦੇ ਖੇਤਾਂ 'ਚ ਵੜ ਗਿਆ, ਕਿਸੇ ਨੇ ਉਹਨਾਂ ਦੇ ਨਿਆਣੇ ਨੂੰ ਕੁੱਟ ਦਿੱਤਾ ਤੇ ਉਹਨਾਂ ਦੀ ਉਹ ਬੱਚੀ ਚੁੱਕ ਲਿਆਂਦੇ ਨੇ, ਉਹਨੂੰ ਨਿਰਵਸਤਰ ਕਰਕੇ ਜਬਰ ਜਨਾਹ ਕਰਕੇ ਗਰੁੱਪ ਗੈਂਗ ਰੇਪ ਔਰ ਪੁਲਿਸ ਜਿਹੜੀ ਹੈ ਉਹਦੀ ਰਿਪੋਰਟ ਵੀ ਦਰਜ ਨਹੀਂ ਕਰਦੀ। ਔਰ ਇਹ ਜਦੋਂ ਤੁਸੀਂ ਇਹਨਾਂ ਦੀ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਦਾ ਕਿਉਂਕਿ ਇਸ ਰਿਪੋਰਟ ਜ਼ਿਕਰ ਹੈ, ਜਦੋਂ ਤੁਸੀਂ ਇਹਨਾਂ ਲਈ ਬਣੇ ਕਮਿਸ਼ਨ ਦੀਆਂ ਰਿਪੋਰਟਸ ਦੇਖਦੇ ਹੋ ਤੇ ਐਟਲੀਸਟ ਮੈਂ ਉਹਨਾਂ ਨੂੰ ਮੁਕੰਮਲ ਪੜ੍ਹ ਨਹੀਂ ਸਕਦਾ ਕਿ ਕਿਸ ਲੈਵਲ ਤੱਕ ਇਹ ਵਰਗ ਜਿਹੜਾ ਦਲਿਤ ਵਰਗ, ਇਹਨਾਂ ਦੀਆਂ ਔਰਤਾਂ, ਇਹਨਾਂ ਦੇ ਬੱਚੇ ਬੱਚੀਆਂ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ। ਸੋ ਉਹਦੇ 'ਚ ਇਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਭਾਈ ਇਹ ਵੀ ਹੈ ਕਿ ਵੀ ਰਿਪੋਰਟ 'ਚ ਮੰਤਰਾਲੇ ਨੇ ਦੋਸ਼ ਲਾਇਆ ਕਿ 2015 ਦੌਰਾਨ ਸਰਕਾਰ ਦੇ ਸਾਰੇ ਪੱਧਰਾਂ ਤੇ ਵੱਧ ਚੱਲਣੀ ਲਈ ਜਵਾਬਦੇਹੀ ਦੀ ਕਮੀ ਰਹੀ, ਜਿਸ ਨੇ ਸਜ਼ਾ ਮਿਲਣ ਤੇ ਇੰਨੀ ਵਿਆਪਕ ਛੋਟ ਦੇਣ ਲਈ ਯੋਗਦਾਨ ਦਿੱਤਾ ਕਿ ਉੱਥੇ ਕਿਸੇ ਨੂੰ ਕੋਈ ਅਕਾਊਂਟੇਬਿਲਟੀ ਨਹੀਂ ਹੈ। ਰਿਪੋਰਟ 'ਚ ਕਿਹਾ ਗਿਆ ਕਿ ਵੱਖੋ-ਵੱਖ ਲੋਕਾਂ ਦੇ ਮਾਮਲਿਆਂ ਦੀ ਜਾਂਚ ਤੇ ਕੇਸ ਚੱਲੇ, ਪਰ ਤਾਮੀਲ 'ਚ ਢਿੱਲ, ਸਿਖਲਾਈ ਪ੍ਰਾਪਤ ਪੁਲਿਸ ਅਧਿਕਾਰੀਆਂ ਦੀ ਕਮੀ ਅਤੇ ਭਾਰੀ ਬੋਝ ਹੇਠਾਂ ਦੱਬੀਆਂ ਤੇ ਸਰੋਤਾਂ ਦੀ ਕਮੀ ਝੇਲ ਰਹੀਆਂ ਅਦਾਲਤਾਂ ਕਰਕੇ ਕਦੇ-ਕਦਾਈ ਹੀ ਦੋਸ਼ ਸਿੱਧ ਹੋ ਸਕੇ। ਫਿਰ ਕਿਹਾ ਗਿਆ ਜੰਮੂ ਕਸ਼ਮੀਰ ਤੇ ਉੱਤਰ ਪੂਰਬ ਦੇ ਸੂਬਿਆਂ ਤੇ ਮਾਓਵਾਦੀ ਪੱਟੀ 'ਚ ਵੱਖਵਾਦੀ ਅੱਤਵਾਦੀਆਂ ਨੇ ਵੀ ਤਸ਼ੱਦਦ ਕੀਤੇ ਔਰ ਉਹਨਾਂ ਨੇ ਅੱਤਵਾਦੀ ਅਗਵਾ ਕਰਨ, ਬਲਾਤਕਾਰ, ਜਬਰੀ ਉਗਰਾਹੀ ਤੇ ਬਾਲ ਸੈਨਿਕਾਂ ਦੀ ਵਰਤੋਂ ਲਈ ਜ਼ਿੰਮੇਵਾਰ ਹਨ। ਜਿਨ੍ਹਾਂ ਸਮੱਸਿਆਵਾਂ ਬਾਰੇ ਇਸ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਉਹਨਾਂ 'ਚ ਲਾਪਤਾ ਹੋਣਾ, ਡਿਸਅਪੀਅਰੈਂਸਿਸ, ਕੈਦ 'ਚ ਖਤਰਨਾਕ ਹਾਲਾਤਾਂ, ਮਨਮਰਜ਼ੀ ਨਾਲ ਗ੍ਰਿਫਤਾਰੀ ਅਤੇ ਹਿਰਾਸਤ ਤੇ ਸੁਣਵਾਈ ਤੋਂ ਪਹਿਲਾਂ ਲੰਬੀ ਹਿਰਾਸਤ ਸ਼ਾਮਲ ਹੈ। ਹੁਣ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਜਿਹੜੀ ਹੈ ਉਹ ਵੀ ਇਹ ਕਹਿੰਦੀ ਹੈ ਵੀ ਜੋ ਸਟੇਟ ਇਹਨਾਂ ਦੀ ਸਿਕਿਉਰਿਟੀ ਦਸਤੇ ਔਰ ਦੂਸਰਾ ਕਰ ਰਹੇ ਨੇ ਕਿਸ ਹੱਦ ਤੱਕ ਇਹ ਗੱਲ ਗਈ ਹੈ। ਔਰ ਇਸੇ ਹੀ ਕੰਟੈਕਸਟ ਦੇ ਵਿੱਚ ਹੁਣ ਜੇ ਅਸੀਂ ਗੱਲ ਕਰੀਏ ਕਿ ਵੀ ਇੱਕ ਰਿਪੋਰਟ ਈਵਨ ਕਿਉਂਕਿ ਇਹ ਰਿਪੋਰਟ 2 ਦਿਨ ਪੁਰਾਣੀ ਹੈ ਜਿਹੜੀ ਕੱਲ ਦੀ ਸੀ ਕਿ ਕਿਸ ਤਰ੍ਹਾਂ ਝਾਰਖੰਡ ਦੇ ਵਿੱਚ ਇੱਕ ਈਸਾਈ ਪੈਸਟਰ ਜਿਹੜਾ ਉਹਨਾਂ ਦਾ ਪਾਦਰੀ ਹੁੰਦਾ ਔਰ ਉਹਨਾਂ ਦੀ ਪਤਨੀ ਪ੍ਰੈਗਨੈਂਟ ਵਾਈਫ ਜਿਹੜੀ ਕਿ ਪ੍ਰੈਗਨੈਂਟ ਹੈ ਉਸ ਨੂੰ ਉਹਨਾਂ ਨੇ ਮਾਰਿਆ, ਪੈਟਰੋਲ ਦੇ ਨਾਲ ਉਹਨਾਂ ਨੂੰ ਡਾਊਜ਼ ਕੀਤਾ, ਚਰਚ ਦੀ ਭੰਨਤੋੜ ਕੀਤੀ ਔਰ ਜਿਹੜੇ ਹੁਲੀਗਨ ਸੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਇਹ ਕਿਹਾ ਕਿ ਸ਼੍ਰੀ ਰਾਮ ਕੀ ਜੈ ਕਹੋ। ਜਦੋਂ ਉਹਨਾਂ ਨੇ ਇਨਕਾਰ ਕੀਤਾ ਤੇ ਉਹਨਾਂ ਪਤੀ ਪਤਨੀ ਦਾ ਬੁਰਾ ਹਾਲ ਕੀਤਾ ਗਿਆ ਔਰ ਚਰਚ ਦੀ ਜਿਹੜੀ ਹੈ ਬਿਲਕੁਲ ਉਹਨਾਂ ਨੇ ਭੰਨ ਤੋੜ ਕਰਕੇ ਔਰ ਉਹਨੂੰ ਬੇਅਦਬ ਕੀਤਾ। ਔਰ ਇਹ ਸਾਰੇ ਜਿਹੜੀਆਂ ਰਿਪੋਰਟਾਂ ਨੇ ਇਹ ਤਾਂ ਹੁਣ ਇਹ ਮੀਡੀਆ ਜੇ 133ਵੇਂ ਨੰਬਰ ਤੇ ਹੈ ਤੇ ਇਸ ਕਿਸਮ ਦੀਆਂ ਖਬਰਾਂ ਕੋਈ ਇੱਕ ਅੱਧਾ ਮੀਡੀਆ ਕਿਤੇ ਲਾ ਦੇ ਤੇ ਵੱਖਰੀ ਗੱਲ ਹੈ, ਬਾਕੀ ਤਾਂ ਲੱਗਦੀਆਂ ਵੀ ਨਹੀਂ ਹੈ। ਔਰ ਹੁਣ ਹੋ ਕੀ ਰਿਹਾ ਹੈ ਵੀ ਜਿਹੜਾ ਵੀ ਇੱਥੇ ਬਾਹਰ ਨੂੰ ਆਉਂਦਾ ਹੈ ਉਹ ਉੱਥੋਂ ਵੀ ਆਪਣੀ ਮਰਜ਼ੀ ਦਾ, ਇਹ ਨਹੀਂ ਵੀ ਕੱਲਾ ਬੀਜੇਪੀ ਜਾਂ RSS ਹੀ ਮੀਡੀਆ ਦੀ ਨੂੰ ਮਿਸਯੂਜ਼ ਕਰਕੇ ਜੋ ਮਰਜ਼ੀ ਖਬਰਾਂ ਪਲਾਂਟ ਕਰਵਾ ਰਹੇ ਨੇ। ਉਹਨਾਂ ਹਿੰਦੁਸਤਾਨ ਟਾਈਮਜ਼ ਨੇ ਕਿਵੇਂ ਖਬਰਾਂ ਪਲਾਂਟ ਕਰਤੀਆਂ, ਨਾਲ ਦੀ ਨਾਲ ਜ਼ੀ ਟੀਵੀ ਔਰ ਇੰਡੀਆ ਟੂਡੇ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਉਹਨਾਂ ਨੇ
ਇਹ ਸਾਰਿਆਂ ਨੂੰ ਸਿੱਖਾਂ ਦੇ ਖਾਤੇ 'ਚ ਕਿ ਜੀ ਉਹ ਇਸਲਾਮਿਕ ਸਟੇਟ ਨਾਲ ਰਲ ਗਏ ਦੂਜੇ। ਹੁਣ ਜਿਹੜੇ ਦੂਸਰੀਆਂ ਪਾਰਟੀਆਂ ਵਾਲੇ ਆ ਰਹੇ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਆਏ ਆ ਇੱਥੇ ਜਾਂ ਅਮਰਿੰਦਰ ਸਿੰਘ ਆਇਆ, ਇਹ ਆਪਣੀ ਮੀਡੀਆ ਟੀਮ ਨਾਲ ਲੈ ਆਏ ਨੇ। ਔਰ ਜਿਹੜੇ ਬਾਹਰ ਚੈਨਲ ਨੇ ਔਰ ਦੂਸਰਾ ਇਹਨਾਂ ਦਾ ਹੁਣ ਕਿਉਂਕਿ ਪ੍ਰਿੰਟ ਮੀਡੀਆ ਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਸਮਝਦੇ ਅੱਜ ਕੱਲ੍ਹ, ਇਲੈਕਟ੍ਰੋਨਿਕ ਮੀਡੀਆ ਉਹਨਾਂ ਦੇ ਨਾਲ ਡੀਲਸ ਬਣ ਰਹੀਆਂ। ਹੁਣ ਅਸੀਂ ਇਹ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਵੀ ਅਮਰੀਕਾ ਦੇ ਕਿਹੜੇ ਚੈਨਲ ਦੇ ਨਾਲ ਜਿਹੜੀ ਹੈ ਉਹ 18 ਤੋਂ 25,000 ਤੱਕ ਡਾਲਰ ਤੱਕ ਦੀ ਡੀਲ ਬਣੀ ਹੈ ਕਿ ਇਹ ਅਮਰਿੰਦਰ ਦੀ ਉਹ ਸਾਰੀ ਕਾਰਵਾਈ ਨੂੰ ਕਵਰ ਕਰਨਗੇ। ਫਿਰ ਇੱਕ ਬੀਬੀ ਜਿਹੜੀ ਪਟਿਆਲੇ ਤੋਂ ਆਈ, ਸਾਨੂੰ ਪਤਾ ਲੱਗਾ ਵੀ ਉਹ ਵੀ ਇੱਕ ਪੈਕੇਜ ਸੁਖਬੀਰ ਬਾਦਲ ਵੱਲੋਂ ਲੈ ਕੇ ਆਈ ਕਿ ਬਈ ਜੇ ਫਲਾਂ ਚੈਨਲ ਜਿਹੜੇ ਨੇ ਵਿਰੋਧ ਬੰਦ ਕਰ ਦੇਣ ਤੇ ਦੱਸੋ ਤੁਹਾਨੂੰ ਕੀ ਚਾਹੀਦਾ। ਹੁਣ ਇਸ ਸਾਰੇ ਕੰਟੈਕਸਟ ਜਦੋਂ ਤੁਸੀਂ ਇਹ ਸਾਰਾ ਪਾਰਟ ਦੇਖ ਰਹੇ ਹੋ ਕਿ ਬਈ ਗੱਲ ਇਹ ਨਹੀਂ ਵੀ ਮੀਡੀਆ ਉੱਥੇ ਹੀ ਵਿਕਾਊ ਹੈ ਜਾਂ ਵਿਕਿਆ ਹੋਇਆ ਹੈ ਜਾਂ ਡਰ ਥੱਲੇ ਹੈ ਜਾਂ ਦੂਸਰਾ ਕਰ ਰਿਹਾ, ਇੱਥੇ ਵੀ ਆਵਾਜ਼ ਜਿਹੜੀ ਹੈ ਜੋ ਤੁਹਾਨੂੰ ਖਬਰਾਂ 'ਚ ਸੁਣਨ ਨੂੰ ਮਿਲੇਗਾ, ਦੇਖੇਗਾ ਔਰ ਆਪਣੇ ਆਪ ਨੂੰ ਪੰਜਾਬੀਆਂ ਦੀ ਸੇਵਾ ਤੇ ਪੰਜਾਬੀਆਂ ਦੀ ਕਚਹਿਰੀ ਤੇ ਪੰਜਾਬੀਆਂ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਨੇ ਉਹ ਕਵਰੇਜ ਲਈ ਜਾਂਦੇ ਨੇ ਗੁਰਦੁਆਰਿਆਂ ਤੋਂ ਜਾਂ ਸਪਾਂਸਰਸ ਤੋਂ, ਜਿਹੜੇ ਗੁਰਦੁਆਰਿਆਂ ਨਾਲ ਸੰਬੰਧਿਤ ਨੇ, ਲਾਈਵ ਕਵਰੇਜ ਦੇ ਚੰਗਾ ਮੋਟਾ ਪੈਸਾ ਲੈਂਦੇ ਨੇ। ਪਰ ਉਹਨਾਂ ਨੇ ਜਿਹੜੀ ਗੱਲ ਹਿੰਦੂ ਤਵੀਆਂ ਨੂੰ, ਭਾਰਤ ਸਰਕਾਰ ਨੂੰ, ਇੰਡੀਅਨ ਨੇਸ਼ਨ ਨੂੰ ਸੂਟ ਕਰਦੀ ਹੈ ਉਹੀ ਦਿਖਾਣੀ ਹੁੰਦੀ ਹੈ। ਜਦੋਂ ਹੀ ਤੁਹਾਡੀ ਕੋਈ ਗੱਲ ਖਾਲਿਸਤਾਨ ਦੀ ਸ਼ੁਰੂ ਹੋਏ, ਹਿਊਮਨ ਰਾਈਟਸ ਦੀ ਸ਼ੁਰੂ ਹੋਏ, ਦੂਜਾ ਹੋਏ, ਉਹ ਉਥੋਂ ਕੱਢ ਕੇ ਤੇ ਇੱਥੇ ਇਹਨਾਂ ਦਾ ਕੀਰਤਨ ਚੱਲ ਰਿਹਾ ਹੁੰਦਾ। ਸੋ ਕੁੱਲ ਮਿਲਾ ਕੇ ਹੁਣ ਉਹੀ ਮੀਡੀਆ ਜਿਸ ਨੇ ਬੜੀ ਕਲੀਅਰਲੀ ਦੇਖਿਆ ਸੀ ਕਿ ਵੀ ਕੀ ਹੋਇਆ ਹੇਮੰਤ ਕਾਰਕਰੇ ਨਾਲ, ਕੀ ਹੋਇਆ ਜਿਨ੍ਹਾਂ ਨੇ ਆਵਾਜ਼ ਚੁੱਕੀ ਔਰ ਕਿਵੇਂ ਇਹ ਦੋਸ਼ੀ ਨੇ ਅਭਿਨਵ ਭਾਰਤੀ। ਤੁਸੀਂ ਅੱਜ ਦੇਖਦੇ ਹੋ ਇਲੈਕਟ੍ਰੋਨਿਕ ਮੀਡੀਆ ਪੜਾ ਕਰਕੇ ਅਬ ਫਲਾਣਾ ਜਿਹੜਾ ਸਾਡਾ ਦੱਸੇਗਾ, ਗ੍ਰਹਿ ਮੰਤਰਾਲੇ ਦਾ ਇੱਕ ਖੁਫੀਆ ਡਾਕੂਮੈਂਟ ਸਾਡੇ ਹੱਥ ਆਇਆ ਔਰ ਦੂਜਾ, ਹੁਣ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਹੀ ਬਰੀ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਕਾਂਗਰਸ ਦੀ ਸਾਜ਼ਿਸ਼ ਸੀ ਕਿ ਵੀ ਇਸ ਸਾਰੇ ਦੇ ਪਿੱਛੇ ਸਮਝੌਤਾ ਐਕਸਪ੍ਰੈਸ, ਮਾਲੇਗਾਉਂ, ਅਜਮੇਰ ਸ਼ਰੀਫ ਔਰ ਮੱਕਾ ਮਸਜਿਦ हैदराबाद, ਇਹ ਸਿਮੀ, ਲਸ਼ਕਰੇ ਤੋਇਬਾ, ਹੂਜੀ, ਇਹਨਾਂ ਦਾ ਕੰਮ ਸੀ। ਪਰ ਇਹ ਸੈਂਟਰ ਦੇ ਮਿਨਿਸਟਰਾਂ ਨੇ ਰਾਤੋਂ ਰਾਤ RSS ਨੂੰ ਬਦਨਾਮ ਕਰਨ ਦੇ ਲਈ ਜਿਹੜਾ ਉਹ ਭਗਵਾ ਕਰਨ ਦਾ, ਜਿਹੜਾ ਭਗਵਾ ਦਹਿਸ਼ਤਗਰਦੀ ਦਾ ਨਾਂ ਦਿੱਤਾ ਔਰ ਸਭ ਕੁਝ ਬਦਲ ਦਿੱਤਾ। ਇਹਨੂੰ ਕਹਿੰਦੇ ਨੇ ਰੋਟੀ ਖਾਓ ਸ਼ੱਕਰ ਨਾਲ ਤੇ ਦੁਨੀਆ ਲੁੱਟੋ ਮੱਕਰ ਨਾਲ। ਹੁਣ ਇਹਨਾਂ ਮਕਾਰਾਂ ਦੇ ਹੱਥ 'ਚ, ਇਹਨਾਂ ਟਾਇਰੈਂਟਸ ਦੇ ਹੱਥ 'ਚ ਪਾਵਰ ਆਈ ਹੈ, ਹਰ ਚੀਜ਼ ਨੂੰ ਇਸਤੇਮਾਲ ਕਰ ਰਹੇ ਨੇ ਔਰ ਹਾਲਾਤ ਇਹ ਨੇ ਕਿ ਵੀ ਆਪਣੇ ਲੋਕਾਂ ਨੂੰ, ਕਿਉਂਕਿ ਆ ਹੁਣ ਅਮਰਿੰਦਰ ਦੀ ਵਿਜ਼ਿਟ ਨੂੰ ਲੈ ਕੇ, ਕਿਉਂਕਿ ਸਟਾਕਟਨ ਵੀ ਇਸ ਦੇ ਉੱਤੇ ਚਰਚਾ ਸੀ, ਕੁਦਰਤੀ ਪ੍ਰੀਵੀਅਸ ਈਵਨਿੰਗ 6 ਫਾਰ ਜਸਟਿਸ ਦੀ ਸਾਰੀ ਟੀਮ ਉੱਥੇ ਬੈਠੀ ਹੋਈ ਸੀ, ਗੁਰਦੁਆਰਾ ਮੈਨੇਜਮੈਂਟ ਵੀ ਸੀ, ਕੁਛ ਆਫ ਦਾ ਰੈਕਡ ਵੀ ਕਾਲਾਂ ਕੂਲਾਂ ਨੇ। ਕਈਆਂ ਨੂੰ ਲੱਗੇਗਾ ਜੀ ਚਲੋ ਕੋਈ ਨਹੀਂ, ਇਹਦੇ ਨਾਲੋਂ ਤਾਂ ਚੰਗਾ ਹੈ, ਉਹਦੇ ਨਾਲ ਵਿਰੋਧ ਕਿਉਂ ਹੋ ਰਿਹਾ, ਕਿਉਂਕਿ ਫਰਾਈਡੇ ਪ੍ਰੋਟੈਸਟ ਰੱਖਿਆ 6 ਫਾਰ ਜਸਟਿਸ ਨੇ ਸ਼ਿਕਾਗੋ। ਤੇ ਮੇਰਾ ਇਹ ਕਹਿਣਾ ਸੀ ਕਿ ਵੀ ਦੇਖੋ ਗੱਲ ਇਹ ਹੈ ਵੀ ਤੁਹਾਨੂੰ ਇਹ ਲੱਗਦਾ ਹੋਣਾ ਕਿ ਇਹ ਕਮਜ਼ੋਰ ਗੱਲ, ਇਹ ਤਗੜੀ ਗੱਲ, ਦੋ ਚੀਜ਼ਾਂ ਨੇ। ਪਹਿਲਾਂ ਤੁਸੀਂ ਅਖਲਾਕੀ ਤੌਰ ਤੇ ਦੇਖੋ, ਜਿਹੜੀ ਗੱਲ ਪੋਲੀਟੀਕਲੀ ਹੋ ਸਕਦਾ ਇਹ ਕਰੈਕਟ ਨਾ ਹੋਏ ਕਿ ਜੀ ਸਾਰੇ ਫਰੰਟ ਤੁਸੀਂ ਖੋਲ, ਪਰ ਅਖਲਾਕੀ ਤੌਰ ਤੇ ਤੁਸੀਂ ਦੇਖੋ ਕਿ ਵੀ ਅਮਰਿੰਦਰ ਸਿੰਘ ਨੋ ਮੈਟਰ, ਤੁਸੀਂ ਕਹੋਗੇ ਜੀ ਅਕਾਲੀਆਂ ਨਾਲੋਂ ਤਾਂ ਚੰਗਾ, ਆਮ ਆਦਮੀ ਪਾਰਟੀ ਦੀ ਗੱਲ ਤਾਂ ਅਸੀਂ ਕੀਤੀ, ਉਹਨੂੰ ਮੈਂ ਸੁਖਵਾਲ ਕਹਿ ਰਹੇ ਨੂੰ ਵੀ ਸੁਣਾਈ, ਉੱਥੇ ਬੈਠੇ ਸੀ। ਮੈਂ ਕਿਹਾ ਕਿ ਇਹ ਤੁਸੀਂ ਮਸਤਾਰਾ ਸਿੰਘ, ਬਲਦੇਵ ਸਿੰਘ ਨੂੰ ਅੱਜ ਤੱਕ ਅਸੀਂ ਰਗੜਾ ਦਿੰਨੇ ਆ, ਰਾਈਟਲੀ ਸੋ, ਕਿ ਜੀ ਗਾਂਧੀ ਦੇ ਕੈਨੇਡਾ ਚ ਤੁਸੀਂ ਕਿਹਦੇ ਮਗਰ ਲੱਗੇ ਹੋਏ ਆ, ਉਹ ਗਾਂਧੀ ਟੋਪੀ, ਗਾਂਧੀ ਆਈਡੀਓਲੋਜੀ ਨਹੀਂ ਹੈ ਜੀ। ਔਰ ਵਨਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ। ਹੁਣ ਜਿਹੜੇ ਅਮਰਿੰਦਰ ਦਾ ਝੰਡਾ ਚੁੱਕੇ ਨੇ ਔਰ ਉਹ ਮੀਡੀਆ ਆਏਗਾ, ਇੱਥੋਂ ਵਾਲੇ ਵੀ ਉਹਨੂੰ ਕਵਰ ਕਰਨਗੇ, ਇਹਨਾਂ ਨੂੰ ਭੁੱਲ ਗਿਆ ਕਿ ਵੀ ਅਮਰਿੰਦਰ ਨੇ ਜਿਹੜਾ ਜਦੋਂ ਐਨ ਡਰੱਗਸ ਜਿਸ ਨੂੰ ਕਹਿ ਰਹੇ ਨੇ ਜੀ ਮੇਰੇ ਹੱਥ ਚ ਆਇਆ ਮੈਂ ਇੱਕ ਹਫ਼ਤਾ ਹੀ ਡਰੱਗਸ ਮੁਕਾ ਦਿਆਂਗਾ, ਤੇ ਜਦੋਂ ਵਿਕਰਮ ਮਜੀਠੀਏ ਦੇ ਉੱਤੇ ਪੂਰਾ ਫੋਕਸ ਆ ਗਿਆ ਕਿ ਬਈ ਇਹ ਕਿੰਗ ਪਿਨ ਹੈ, ਉਹਦੇ ਸਾਥੀ ਭੋਲੇ ਨੇ ਵੀ ਜਿਹੜਾ ਉਹਦੇ ਅੱਗੋਂ ਰੱਖੇ ਹੋਏ ਨੇ ਕਿਹਾ, ਔਰ ਈਵਨ ਕਾਂਗਰਸ ਦਾ ਪ੍ਰੈਜ਼ੀਡੈਂਟ ਪ੍ਰਤਾਪ ਬਾਜਵਾ ਇਹ ਕਹਿੰਦਾ ਵੀ CBI ਇਨਕੁਆਇਰੀ ਕਰਵਾਓ। ਇੱਕਦਮ ਅਮਰਿੰਦਰ ਦਾ ਬਿਆਨ ਆਇਆ, ਨਹੀਂ ਇਹ ਏਜੰਸੀ ਪੰਜਾਬ ਦੀ ਵਿਜੀਲੈਂਸ ਬਿਊਰੋ ਬਹੁਤ ਜਿਹੜੀ ਹੈ ਉਹ ਕੰਪੀਟੈਂਟ ਹੈ, ਕਿਸੇ CBI ਇਨਕੁਆਇਰੀ ਦੀ ਲੋੜ ਨਹੀਂ। ਹੁਣ ਕੋਈ ਪੁੱਛੇ ਕਿ ਮਜੀਠੀਆ ਤੇ ਡਰੱਗ ਲਾਰਡ ਹੈ ਹੀ ਹੈ, ਤੁਹਾਡਾ ਕੀ ਸੰਬੰਧ ਹੈ ਮਜੀਠੀਏ ਦੇ ਨਾਲ ਕਿ ਵੀ ਤੁਸੀਂ ਆਪਣੀ ਪਾਰਟੀ ਪ੍ਰੈਜ਼ੀਡੈਂਟ ਨੂੰ ਜਿਹੜਾ ਉਹ ਡਿਚ ਕਰਕੇ ਔਰ ਉਹਦੀ ਜਿਹੜੀ ਹੈ CBI ਇਨਕੁਆਇਰੀ ਦੀ ਵਿਰੋਧਤਾ ਕਰ ਰਹੇ ਹੋ। ਇਸੇ ਤਰ੍ਹਾਂ ਜਦੋਂ ਇਸ਼ੂ ਹਿੰਦੂਤਵਾ ਦਾ ਚੱਲ ਰਿਹਾ ਸੀ, ਮੋਹਨ ਭਾਗਵਤ ਬਾਰ-ਬਾਰ ਆ ਕੇ ਪੰਜਾਬ 'ਚ ਕਹਿ ਰਿਹਾ ਸੀ ਜੀ ਸਾਰੇ ਹਿੰਦੂ ਨੇ ਔਰ
ਜਿਹੜਾ ਅਸੀਂ 2020 ਤੱਕ 2020 ਤੱਕ ਸਾਰੇ ਹਿੰਦੂ ਬਣਾ ਦੇਣੇ ਨੇ। ਅਮਰਿੰਦਰ ਨੂੰ ਪ੍ਰੈਸ ਕਾਨਫਰੰਸ ਪੁੱਛਿਆ ਜੀ ਤੁਹਾਡਾ ਕੀ ਕਹਿਣਾ, ਉਹ ਕਹਿੰਦਾ ਜੀ 500 ਸਾਲ ਹੀ ਸਿੱਖੀ ਨੂੰ ਹੈ, ਉਸ ਤੋਂ ਪਹਿਲਾਂ ਅਸੀਂ ਕੀ ਸੀ। ਹੁਣ ਕੀ ਕਹਿਣਾ ਚਾਹੁੰਦਾ ਉਹ ਕਿ ਬਈ ਉਹ ਮੋਹਨ ਭਾਗਵਤ ਦੇ ਉਸ ਦੇ ਉੱਤੇ ਜਿਹੜਾ ਉਹ ਸਟੈਂਪ ਲਾ ਰਿਹਾ। ਔਰ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੁੰਦੀ ਹੈ, ਲੋਕਾਂ ਨੂੰ ਭੁੱਲ ਗਿਆ ਕਿ ਜਦੋਂ ਇਹ ਚੀਫ ਮਿਨਿਸਟਰ ਬਣਿਆ ਕਿੰਨੇ 100 ਕਰੋੜ ਦਾ ਫੰਡ ਰੱਖਿਆ ਗਿਆ ਪੁਲਸੀਆਂ ਨੂੰ ਡਿਫੈਂਡ ਕਰਨ ਦੇ ਲਈ, ਜਿਹੜੇ ਕਾਤਲ ਪੁਲਸੀਏ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਜਿਨ੍ਹਾਂ ਨੇ ਬੇਗੁਨਾਹ ਨੌਜਵਾਨ ਮਾਰੇ। ਹੁਣ ਇਹ ਸਾਰਾ ਤੁਸੀਂ ਜਦੋਂ ਟਰੈਕ ਰੈਕਡ ਕਰੰਟ ਗੱਲਾਂ ਅਸੀਂ ਕਰ ਰਹੇ, ਇਹਨਾਂ ਦੇ ਪੁਰਖਿਆਂ ਨੇ ਕੀ ਕੀਤਾ, ਜੇ ਉਹਨੂੰ ਤੁਸੀਂ ਮਿੰਟ ਲਈ ਛੱਡ ਵੀ ਲਓ ਕਿ ਬਈ ਆਲਾ ਸਿੰਘ ਦਾ ਕੀ ਰੋਲ ਸੀ, ਅਫਗਾਨਾਂ ਨਾਲ ਮਿਲ ਕੇ ਵੱਡਾ ਘੱਲੂਘਾਰਾ ਕਰਵਾਉਣ ਵੇਲੇ ਕੀ ਰੋਲ ਸੀ, ਕਿਵੇਂ ਇਹਨਾਂ ਨੇ ਪੰਜਾਬ ਜਿਹੜਾ ਕਿ ਖੈਬਰ ਤੋਂ ਜਮਨਾ ਤੱਕ ਬਣਨਾ ਸੀ, ਇਹ ਅੰਗਰੇਜ਼ਾਂ ਦੀ ਸ਼ੈਲਟਰ 'ਚ ਜਾ ਕੇ ਆਪਣੀਆਂ ਰਿਆਸਤਾਂ ਲੈ ਕੇ ਬਹਿ ਗਏ, ਕਿਵੇਂ ਇਹਨਾਂ ਨੇ ਪਹਿਲੀ ਅੰਗਰੇਜ਼ ਸਿੱਖ ਜੰਗ ਦੇ ਵੇਲੇ ਜਿਹੜਾ ਅੰਗਰੇਜ਼ਾਂ ਦੀ ਮਦਦ ਕੀਤੀ, ਇਹਨਾਂ ਦਾ 1857 ਦੇ ਉਸ ਦੌਰ ਦੇ ਵਿੱਚ ਕੀ ਰੋਲ ਰਿਹਾ। ਯਾਦਵਿੰਦਰ ਸਿੰਘ ਚੈਂਬਰ ਆਫ ਪ੍ਰਿੰਸਿਸ ਦਾ ਜਿਹੜਾ ਚੇਅਰਮੈਨ ਸੀ 570 ਉਹਨਾਂ ਪ੍ਰਿੰਸਿਸ ਦੇ ਚੈਂਬਰ ਦਾ, ਸਭ ਤੋਂ ਪਹਿਲਾਂ ਜਿਹੜਾ ਆਪਣੀ ਸਟੇਟ ਭਾਰਤ 'ਚ ਮਰਜ ਕੀਤੀ। ਜੇ ਸਿੱਖ ਸਟੇਟ ਬਣਾਉਣ ਦੀ ਗੱਲ ਆਈ, ਕਾਇਦੇ ਆਜ਼ਮ ਨੇ ਜਾਂ ਲਿਆਕਤ ਅਲੀ ਨੇ ਉਹਨਾਂ ਦੇ ਨਾਲ ਗੱਲਬਾਤ ਤੋਰੀ, ਤੇ ਸਭ ਤੋਂ ਪਹਿਲਾਂ ਜਾ ਕੇ ਇਹਨੇ ਨਹਿਰੂ ਨੂੰ ਦੱਸਿਆ। ਔਰ ਆਪਣਾ ਇਹਨਾਂ ਦਾ ਕੀ, ਬਾਕੀ ਅਖਲਾਕ ਦੀ ਗੱਲ ਤਾਂ ਛੱਡੋ, ਇਹਦੇ ਪੁਰਖਿਆਂ ਤੋਂ ਲੈ ਕੇ ਇਹਦੇ ਆਪਣੇ ਤੱਕ, ਪਰ ਤੁਸੀਂ ਪੋਲੀਟੀਕਲੀ ਦੇਖੋ ਕਿ ਵੀ ਇਸ ਸਭ ਦੇ ਵਿੱਚ ਜੇ ਹੁਣ ਸਹਿਜਧਾਰੀਆਂ ਦੇ ਮੁੱਦੇ ਤੇ ਕੋਈ ਗੱਲ ਆਈ ਤੇ ਇਹ ਸਭ ਤੋਂ ਵੱਡਾ ਉਹਨਾਂ ਦਾ ਹਮਦਰਦ ਬਣਿਆ ਹੁੰਦਾ। ਜੇ ਕੋਈ ਵੀ ਗੱਲ ਪੰਜਾਬ ਦੇ ਹਵਾਲੇ ਨਾਲ ਮੈਮੋਰੀਅਲ ਬਣਾਉਣ ਦੀ ਸੀ ਦਰਬਾਰ ਸਾਹਿਬ ਦੇ ਅੰਦਰ, ਇਸ ਦਾ ਤੁਸੀਂ ਸਟੈਂਡ ਦੇਖ ਲਓ। ਹੋਰ ਤੁਹਾਨੂੰ 3600 ਇਹ ਮਿਲ ਜਾਏਗਾ ਕਿ ਭਾਈ ਇਹ ਜਿਹੜਾ ਸਾਨੂੰ ਇੱਕੋ ਹੀ ਗੱਲ, ਹਾਂ ਜੇ ਪਾਣੀਆਂ ਦੇ ਮੁੱਦੇ ਤੇ ਲਿਆ ਅਸੀਂ ਉਹਦੀ ਤਾਰੀਫ ਕੀਤੀ, ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੇ ਬੰਦੇ, ਜਿਹੜੇ ਲੋਕ ਉਸ ਵਿਚਾਰਧਾਰਾ ਨਾਲ ਜੁੜੇ ਨੇ ਜਿਹਦੇ ਚੋਂ ਸਿੱਖਾਂ ਦਾ ਕੁਝ ਨਹੀਂ ਬਣਨਾ, ਉਹ ਕਾਂਗਰਸ ਹੋਏ, ਬੀਜੇਪੀ ਹੋਏ, ਆਮ ਆਦਮੀ ਪਾਰਟੀ ਹੋਏ, ਔਰ ਅੱਜ ਦੇ ਕੰਟੈਕਸਟ ਦੇ ਵਿੱਚ ਜੇ ਅਸੀਂ ਇਹ ਦੇਖੀਏ ਕਿ ਅਕਾਲੀ ਦਲ ਹੋਏ, ਇਰਰੈਲੇਵੈਂਟ ਨੇ ਸਿੱਖਾਂ ਦੇ। ਸੋ ਸਾਡਾ ਕ੍ਰਾਈਟੇਰੀਆ ਇਹ ਕਿਉਂ ਨਹੀਂ ਬਣਦਾ ਕਿ ਵੀ ਅਸੀਂ ਸਿੱਖੀ ਦੀ ਗੱਲ ਕਰਨੀ ਹੈ ਔਰ ਜਿਹੜੀ ਚੀਜ਼ ਸਾਡੇ ਉਸ ਨਿਸ਼ਾਨੇ 'ਚ ਫਿੱਟ ਨਹੀਂ ਹੋਏਗੀ ਅਸੀਂ ਉਹਨੂੰ ਜਿਹੜਾ ਹੈ ਰਿਜੈਕਟ ਕਰਦੇ ਹਾਂ, ਔਰ ਜਿਹੜਾ ਸਾਡੀ ਵਿਚਾਰਧਾਰਾ ਨੂੰ ਅੱਗੇ ਨਹੀਂ ਤੋਰਦਾ ਉਹਨੂੰ ਅਸੀਂ ਕਬੂਲ ਨਹੀਂ ਕਰਦੇ। ਸੋ ਅਸੀਂ ਸਮਝਦੇ ਹਾਂ ਕਿ ਇਹ ਹੈ ਜਿਸ ਨੂੰ ਇਹ ਜਿਹੜੀ ਠੱਗੀ ਵੀ ਮਾਰਨੀ ਹੈ, ਇਹ ਠੱਗੀ ਨਹੀਂ ਹੈ ਜਿਸ ਤਰੀਕੇ ਨਾਲ ਇਹ ਸੀਮਾਨੰਦ ਔਰ ਪ੍ਰੋਤ ਜਾਂ ਸਾਧਵੀ ਜਾਂ ਦੂਜਾ, ਇਹਨੂੰ ਕਹਿੰਦੇ ਨੇ ਦਿਨ ਦਿਹਾੜੇ ਡਾਕਾ। ਤੁਹਾਡੇ ਸਾਹਮਣੇ ਜਿਹੜੇ ਕਲਪਰੇਟ ਨੇ, ਅਦਾਲਤਾਂ 'ਚ ਹੋਇਆ, ਸਜ਼ਾਵਾਂ ਹੋਈਆਂ, ਸਬੂਤ ਨੇ, ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਕਰਕੇ ਕਹੋ ਕਿ ਜੀ ਇਹ ਤਾਂ ਸਾਜ਼ਿਸ਼ ਸੀ, ਇਹ ਤਾਂ ਕਾਂਗਰਸ ਨੇ ਫਰੇਮ ਕੀਤੇ ਸੀ, ਔਰ ਮੀਡੀਆ ਨੂੰ ਯੂਜ਼ ਕਰੋ ਇਹ ਲੀਕ ਕਰਨ ਲਈ ਕਿ ਜੀ ਇਹ ਡਾਕੂਮੈਂਟ ਸਾਡੇ ਹੱਥ ਆਇਆ। ਉਹ ਪੱਤਰਕਾਰ ਬੜੇ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਆਪਣਾ ਕਰ ਰਹੇ ਨੇ ਕਿ ਵੀ ਜਿਵੇਂ ਅਸੀਂ ਕੋਈ ਬੜਾ ਸਕੂਪ ਕੀਤਾ, ਬੜੀ ਕੋਈ ਸਟੋਰੀ ਕੱਢ ਕੇ ਲਿਆਏ। ਇਹ ਸਾਰੇ ਇੱਕ ਸਟਾਈਲ ਹੁੰਦਾ, ਸਿਸਟਮ ਹੁੰਦਾ ਕਿ ਤੁਸੀਂ ਕਿਹਨੂੰ ਪ੍ਰਮੋਟ ਕਰਨਾ, ਔਰ ਇਧਰ ਉਹਨਾਂ ਦੇ ਮਿਨਿਸਟਰ ਆਉਂਦੇ ਨੇ, ਉਹਨਾਂ ਦੇ ਉਹੀ ਮੀਡੀਆ ਇੱਥੇ ਤੁਰਿਆ ਹੁੰਦਾ, ਉਹੀ ਸਟੋਰੀਜ਼ ਉਧਰ ਜਾ ਰਹੀਆਂ ਹੁੰਦੀਆਂ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਬਹੁਤ ਸਾਰਾ ਓਪੀਨੀਅਨ ਹੈ, ਇਹ ਕੋਈ ਓਰੀਜਨਲ ਓਪੀਨੀਅਨ ਨਹੀਂ ਹੈ, ਇਹਨੂੰ ਕਹਿੰਦੇ ਨੇ ਟੇਲਰਡ ਓਪੀਨੀਅਨ ਜਾਂ ਮੈਨੂਫੈਕਚਰਡ ਓਪੀਨੀਅਨ, ਕਿਉਂਕਿ ਮੈਜੋਰਿਟੀ ਕੀ ਆਲਮੋਸਟ 100% ਲੋਕ ਜੋ ਗੱਲ ਦੱਸੀ ਜਾਂਦੀ ਹੈ ਟੀਵੀ ਤੇ ਦੇਖਦੇ ਨੇ, ਖਬਰਾਂ 'ਚ ਪੜ੍ਹਦੇ ਨੇ, ਉਹਨੂੰ ਹੀ ਉਹ ਬਣਾ ਲੈਂਦੇ ਨੇ ਔਰ ਉਹਦਾ ਫਿਰ ਉਹ ਪੂਰਾ ਜਿਹੜਾ ਉਹਨੂੰ ਟੂ ਦਾ ਹਿਲਟ ਪਲੇ ਕਰਦੇ ਨੇ। ਸੋ ਅਸੀਂ ਕੋਈ ਇਹ ਦਾਅਵਾ ਤਾਂ ਨਹੀਂ ਕਰ ਸਕਦੇ ਕਿ ਭਾਈ ਸਾਡਾ ਸਿੱਖ ਕੌਮ ਦੇ ਮੁੱਦੇ ਦੇ ਉੱਤੇ ਅਸੀਂ ਸ਼ਾਇਦ ਸਾਡੇ ਕੋਲ ਸਾਰੇ ਸਾਧਨ ਨੇ ਕੁਝ ਕਰਨ ਦੇ, ਪਰ ਇਹ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਜੇ TV 84 ਦੀ ਹੋਂਦ ਨਾ ਹੁੰਦੀ ਜਾਂ ਨਾ ਹੋਏ ਤਾਂ ਇਹ ਸਾਰਾ ਜੋ ਕੁਝ ਚੱਲ ਰਿਹਾ ਆਲਾ ਦੁਆਲਾ ਜੀ, ਇਹਦਾ ਰੰਗ ਢੰਗ ਜਿਹੜਾ ਹੁਣ ਬੇਸ਼ੱਕ ਇਹ ਜਿੰਨੇ ਮਰਜ਼ੀ ਇਹਨਾਂ ਨੇ ਆਪਣੇ ਫਲਾ ਕੇ ਇੱਕ ਝੂਠ ਦਾ ਜਿਹੜੀ ਹੈ ਉਹ ਖੜਾ ਕੀਤਾ ਹੋਏ ਬੁੱਤ, ਪਰ ਜੇ ਉਸ ਦੇ ਵਿੱਚ ਸੂਈ ਵੱਜ ਜਾਂਦੀ ਹੈ ਤਾਂ ਉਸ ਦੀ ਹਵਾ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ TV 84 ਅਜੇ ਜਿਹੜਾ ਆਪਣੇ ਭਾਵੇਂ ਬੇਬੀ ਸਟੈਪਸ ਲੈ ਰਹੇ ਪਰ ਕਿਵੇਂ ਚੁਭਣਾ ਸ਼ੁਰੂ ਹੋ ਗਿਆ, ਕਿਵੇਂ ਹਕੂਮਤ ਔਰ ਉਹਨਾਂ ਦੇ ਟੌਂਟ ਬਟੌਂਟ ਔਰ ਪੈਸੇ ਲੈ ਕੇ ਜਿਹੜਾ ਉਹ ਮੀਡੀਆ ਵੇਚਣ ਵਾਲਿਆਂ ਨੂੰ TV 84 ਦਾ ਲੋਗੋ ਵੀ ਚੁਭਣ ਲੱਗ ਜਾਂਦਾ। ਔਰ ਇਹ ਚੈਲੰਜ ਆਉਣ ਵਾਲੇ ਦਿਨਾਂ 'ਚ ਸਾਡੇ ਲਈ, ਅਸੀਂ ਸਮਝਦੇ ਹਾਂ ਵੀ ਸਾਡੇ ਲਈ ਹੋਰ ਕੀ ਸਮੱਸਿਆਵਾਂ ਵੇਟ ਕਰਦੀਆਂ ਨੇ, ਔਰ ਅਸੀਂ ਰੈਡੀ ਹਾਂ। ਔਰ ਅਸੀਂ ਮੀਡੀਆ ਦੀ ਆਜ਼ਾਦੀ ਦੇ ਲਈ ਔਰ ਕੌਮੀ ਘਰ ਖਾਲਿਸਤਾਨ ਦੀ ਗੱਲ ਔਰ ਉਹ ਆਵਾਜ਼ ਜਿਹਨੂੰ ਭਾਰਤੀ ਮੀਡੀਆ ਦਬਾਉਣਾ ਚਾਹੁੰਦਾ
ਉਹਨਾਂ ਦੇ ਟੌਂਟ ਪਟੌਂਟ ਇੱਥੇ ਪੈਸੇ ਦੇ ਨਾਂ ਦੇ ਉੱਤੇ, ਮੀਡੀਆ ਦੇ ਨਾਂ ਦੇ ਉੱਤੇ ਤਜ਼ਾਰਤ ਕਰ ਰਹੇ ਨੇ, ਇਹਨਾਂ ਨੂੰ ਅਸੀਂ ਐਕਸਪੋਜ਼ ਵੀ ਕਰਾਂਗੇ। ਔਰ ਸਾਡੇ ਕੋਲ ਇਸ ਕਿਸਮ ਦੇ ਸਬੂਤ ਵੀ ਆ ਰਹੇ ਨੇ, ਜਿਹੜੇ ਲੋਕ ਇਨਸਾਈਡਰ ਨੇ ਇਹਨਾਂ ਦੇ, ਜਿਨ੍ਹਾਂ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਜਾਂ ਦੂਜੀਆਂ, ਕਿ ਫਿਰ ਜੇ ਸਾਨੂੰ ਕੋਈ ਇਸ ਕਿਸਮ ਦਾ ਵੀ ਲੈਣਾ ਪਿਆ ਤਾਂ ਫਿਰ ਸਕੂਪ ਅਸੀਂ ਵੀ ਕਰਾਂਗੇ। ਲੇਕਿਨ ਹਾਲ ਦੀ ਘੜੀ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਖਬਰਦਾਰ, ਇਹ ਤੁਹਾਡਾ ਜਿਹੜਾ ਉਹ ਜਿਵੇਂ ਉਹ ਸੱਸੀਏ ਬੇਖਬਰੇ ਤੇਰਾ ਲੁੱਟਿਆ ਹੀ ਸ਼ਹਿਰ ਭੰਬੋਰ, ਮੈਂ ਸਮਝਦਾ ਵੀ ਸਾਡੇ ਆਸ਼ਿਆਨੇ ਨੂੰ ਲੁੱਟਣ ਦੇ ਲਈ ਸਿੱਖੀ ਦੇ ਅੰਦਰ ਸੰਨ ਲਾ ਕੇ ਸਾਡੀ ਆਜ਼ਾਦਾਨਾ ਹਸਤੀ, ਸਿੱਖ ਕੌਮ ਦੀ ਹੋਂਦ ਔਰ ਸਿੱਖੀ ਦੀ ਜਿਹੜੀ ਚੜ੍ਹਤ ਹੈ, ਇਸ ਵੇਲੇ ਇਹਨਾਂ ਦਾ ਐਂਗਲ ਡਾਇਸਪੋਰਾ ਸਿੱਖ ਹੈ। ਇਹ ਘਬਰਾ ਗਏ ਨੇ। ਪਰਮਜੀਤ ਸਿੰਘ ਪੰਮੇ ਦੀ ਵਿਕਟਰੀ, ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਚੜ੍ਹਤ, ਕੈਨੇਡਾ ਦੀ ਗਵਰਨਮੈਂਟ ਦਾ ਸਿੱਖਾਂ ਪ੍ਰਤੀ ਇੱਕ ਦੋਸਤਾਨਾ ਸਲੂਕ, ਇਸ ਸਾਰੇ ਚੋਂ ਇੱਕ ਪਾਸੇ ਮਿਸ ਇਨਫੋਰਮੇਸ਼ਨ, ਇੱਕ ਪਾਸੇ ਹਿੰਸਕ ਕਾਰਵਾਈਆਂ। ਜਰਮਨ ਦੇ ਗੁਰਦੁਆਰੇ ਦੀ ਗੱਲ ਮੈਂ ਇਸ ਲਈ ਨਹੀਂ ਕਰਦਾ ਕਿਉਂਕਿ ਹੋ ਸਕਦਾ ਉਹਦੇ 'ਚ ਰੇਸਿਜ਼ਮ ਦਾ ਫੈਕਟਰ ਵੀ ਹੋਏ, ਕਿਉਂਕਿ ਯੂਰਪ ਦੇ ਵਿੱਚ ਇਸ ਵੇਲੇ ਇਸਲਾਮੋਫੋਬੀਆ ਔਰ ਸਿੱਖਾਂ ਨੂੰ ਆਪਣੀ ਲੁੱਕ ਕਰਕੇ ਉਸੇ ਕੈਟਾਗਰੀ 'ਚ ਉਹ ਦੇਖਦੇ ਨੇ। ਲੇਕਿਨ ਅਸੀਂ ਈਵਨ ਆਉਣ ਵਾਲੇ ਪੀਰੀਅਡ 'ਚ ਹਿੰਸਕ ਜਿਹੜੀਆਂ ਕਾਰਵਾਈਆਂ ਵੀ ਨੇ ਇਹਨਾਂ ਦੀਆਂ ਏਜੰਸੀਆਂ ਦੀਆਂ, ਉਹਨਾਂ ਦੀ ਟੌਂਟ ਬਟੌਂਟਾਂ ਦੀਆਂ, ਉਹ ਐਕਸਪੈਕਟ ਕਰਦੇ ਆ ਕਿ ਇਹ ਵੀ ਕੁਝ ਕਰ ਸਕਦੇ ਨੇ। ਜੀ ਡਾਕਟਰ ਸਾਹਿਬ, ਇਹ ਅੱਜ ਦੇ ਮੇਨ ਇਸ਼ੂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।